ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਆਏ ਇਸ ਦੇ ਵਿੱਚ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਜਿਹੜੀ ਅਸੀਂ ਗੱਲਬਾਤ ਕਰਦੇ ਹਾਂ ਜੀ, ਪਟਿਆਲਾ ਸਟੂਡੀਓਜ਼ ਤੋਂ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਤੇ ਨਾਲ ਹੀ ਜਿਹੜੇ ਜੀ ਸਰੋਤਿਆਂ ਨੂੰ ਦੱਸੇ ਵੀ ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਹੈ, ਇਸ ਨੂੰ ਸਪਾਂਸਰ ਕੀਤਾ ਹੈ ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਕੈਲੀਫੋਰਨੀਆ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਕੈਲੀਫੋਰਨੀਆ ਤੋਂ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਦੇਣਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 5200 408 272 5200 ਦੇ ਉੱਤੇ। ਅਤੇ ਨਾਲ ਹੀ ਦੱਸ ਦਈਏ ਵੀ ਤੁਸੀਂ ਪੰਜਾਬੀ ਰੇਡੀਓ USA ਨੂੰ ਜਿਹੜਾ ਜੀ ਲਾਈਵ ਸੁਣ ਸਕਦੇ ਹੋ ਫੋਨ ਨੰਬਰਾਂ ਦੇ ਜ਼ਰੀਏ। ਨੰਬਰ 832 551 5029 832 551 5029 ਜਾਂ 605 475 68 68 605 475 6868 ਅਤੇ ਸਾਡੀ ਵੈਬਸਾਈਟ www.punjabiradiousa.com ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੋਂ ਜਿਹੜੇ ਹਰਿਆਣੇ ਦੇ ਵਿੱਚ ਗੁਰਦੁਆਰਾ ਜਿਹੜਾ ਇੱਕ ਨਵਾਂ ਕਮਿਸ਼ਨ ਜਿਹੜਾ ਆ ਉਹ ਬਣਾ ਦਿੱਤਾ ਗਿਆ ਆ, ਜ਼ਰੂਰ ਦੱਸੋ ਜੀ ਇਸ ਖਬਰ ਦੇ ਪਿੱਛੇ ਕੀ ਹੈਗਾ। ਜਿਹੜਾ ਹੁਣ ਤੱਕ ਦੀ ਜਿਹੜਾ ਹੈ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਹੈ ਉਹ ਸਾਰਾ ਹੈਂਡਲ ਕਰਦਾ ਸੀਗਾ ਜੀ ਸਣੇ, ਕਿਉਂਕਿ SGPC ਨੂੰ ਉਹ ਹੈਂਡਲ ਕਰਦਾ ਸੀਗਾ। ਹੁਣ ਜਦੋਂ ਕਿ ਵੱਖਰੀ ਕਮੇਟੀ ਬਣ ਗਈ ਹੈ ਤੇ ਇੱਕ ਸਟੈਪ ਬੇਸ਼ੱਕ ਅੱਗੇ ਹੋਰ ਪੁੱਟਦਿਆ ਹੋਇਆ ਜੀ, ਮਾਮਲਾ ਸੁਪਰੀਮ ਕੋਰਟ ਦੇ ਵਿੱਚ ਆ, ਫਿਰ ਵੀ ਇੱਕ ਸਟੈਪ ਜਿਹੜਾ ਜੀ ਹੋਰ ਅੱਗੇ ਜਾਂਦਿਆਂ ਹੋਇਆ ਹਰਿਆਣਾ ਗੁਰਦੁਆਰਾ ਦੇ ਵਿੱਚ ਜਿਹੜਾ ਜੀ ਇਹਦੇ ਸੰਬੰਧੀ ਨਵਾਂ ਕਮਿਸ਼ਨ ਜਿਹੜਾ ਉਹ ਸਥਾਪਿਤ ਕਰਤਾ ਜੀ, ਔਰ ਇਹਦੇ ਮੁਖੀ ਜਸਟਿਸ ਇਕਬਾਲ ਸਿੰਘ ਪੁਰੀ ਜਿਹੜੇ ਨੇ ਉਹਨਾਂ ਨੂੰ ਲਾਇਆ ਗਿਆ ਜੀ। ਜਿਹੜੇ ਜਸਟਿਸ ਇਕਬਾਲ ਸਿੰਘ ਨੇ ਜੀ ਉਹ ਹਰਿਆਣੇ ਦੇ ਗੁਰਦੁਆਰਿਆਂ ਦੇ ਪ੍ਰਬੰਧ ਦੇ ਵਾਸਤੇ ਜਿਹੜੀਆਂ ਉੱਥੇ ਸੀਟਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹਦੀ ਚੋਣ ਦੇ ਵਾਸਤੇ ਹੁਣ ਹਲਕਾ ਜਿਹੜੇ ਆ ਜੀ ਉਹ ਨਿਸ਼ਚਿਤ ਕਰੂਗੀ ਜੀ ਕਿ ਕਿਹੜਾ ਹਲਕਾ ਕਿੱਥੋਂ ਤੱਕ ਜਿਹੜਾ ਜੀ ਪਊਗਾ, ਕਿੰਨੀ ਸੀਟਾਂ ਜਿਹੜੀਆਂ ਨੇ ਉਹ ਹਰਿਆਣੇ ਦੇ ਵਿੱਚ ਹੋਣਗੀਆਂ ਜੀ। ਤੋ ਇਹ ਸਾਰਾ ਕੁਝ ਜਿਹੜਾ ਜੀ ਇਹਨੂੰ ਬਕਾਇਦਾ ਤੌਰ ਦੇ ਉੱਤੇ ਇਹਦਾ ਕਾਗਜ਼ੀ ਪੱਤਰੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ। ਤੋ ਬੇਸ਼ੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ, 25 ਤਰੀਕ ਨੂੰ ਇਹਦੇ ਉੱਤੇ ਸੁਣਵਾਈ ਜਿਹੜੀ ਆ ਉਹ ਹੋਣੀ ਆ, ਪਰ ਉਦੋਂ ਪਹਿਲਾਂ ਇੱਕ ਕਿਸਮ ਦੇ ਨਾਲ ਕਾਨੂੰਨਨ ਤੌਰ ਦੇ ਉੱਤੇ ਇੱਕ ਹੋਰ ਸਟੈਪ ਜਿਹੜਾ ਜੀ ਉਹ ਹਰਿਆਣੇ ਨੇ ਇਸ ਮਾਮਲੇ ਦੇ ਵਿੱਚ ਲੈ ਲਿਆ ਜੀ। ਉਹਦਾ ਕੀ ਫੈਸਲਾ ਆਉਂਦਾ ਹੈ ਉਹ ਬਾਅਦ ਵਾਲੀ ਗੱਲ ਹੈ। ਲੱਗਦਾ ਨਹੀਂ ਕਿ ਉਹਦੇ ਵਿੱਚ ਕੋਈ ਬਹੁਤ ਵੱਡੀ ਕੋਈ ਚੇਂਜਿਸ ਜਿਹੜੀ ਆ ਜੀ ਉਹ ਆਉਣ ਦੇ ਕੋਈ ਆਸਾਰ ਨੇ, ਜਿੱਥੇ ਕਿ ਅਕਾਲੀਆਂ ਦੀ ਜਿਹੜੀ ਟੋਨ ਹੈ ਜੀ ਉਹਦੇ ਤੋਂ ਲੱਗ ਰਿਹਾ ਕਿ ਉਹਨਾਂ ਨੂੰ ਵੀ ਹੁਣ ਕੋਈ ਬਹੁਤੀ ਆਸ ਹੈ ਨਹੀਂ ਵੱਡੀ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ ਸੰਸਦ ਦੀ ਕਾਰਵਾਈ ਹੈ ਉਸ ਨੂੰ ਲੈ ਕੇ, ਫਿਰਕੂ ਦੰਗਿਆਂ ਦਾ ਜਿਹੜਾ ਮਾਮਲਾ ਇੱਕ ਵਾਰੀ ਫੇਰ ਜਿਹੜਾ ਆ ਸੰਸਦ ਦੇ ਵਿੱਚ ਗੂੰਜਿਆ ਆ, ਕੀ ਰਿਹਾ ਜੀ ਇਸ ਗੱਲ ਦੇ ਪਿੱਛੇ? ਇਸ ਮਾਮਲੇ ਦੇ ਉੱਤੇ ਜੀ ਜਿਹੜਾ ਸੱਤਾਧਾਰੀ ਭਾਜਪਾ ਤੇ ਵਿਰੋਧੀ ਧਿਰਾਂ ਦੇ ਵਿਚਾਲੇ ਕਾਫੀ ਤਕਰਾਰ ਜਿਹੜਾ ਜੀ ਉਹ ਹੋਇਆ। ਦੋਵੇਂ ਪਾਰਟੀਆਂ ਇੱਕ ਦੂਜੇ ਦੇ ਉੱਤੇ ਜਿਹੜੀਆਂ ਜੀ ਉਹ ਵੰਡੀਆਂ ਪਾਉਣ ਦੇ ਦੋਸ਼ ਜਿਹੜੇ ਲਾ ਰਹੇ ਨੇ। ਜਿਹੜੇ ਕਾਂਗਰਸ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਮਲਕਾਰਜੁਨ ਖੜਗੇ, ਉਹਨਾਂ ਨੇ ਇਹ ਕਿਹਾ ਜੀ ਕਿ 2 ਮਹੀਨਿਆਂ ਦੇ ਵਿੱਚ ਦੇਸ਼ ਦੇ ਵੱਖ-ਵੱਖ ਥਾਵਾਂ ਦੇ ਵਿੱਚ 600 ਜਗ੍ਹਾ ਦੇ ਦੰਗੇ ਜਿਹੜੇ ਉਹ ਹੋ ਗਏ ਨੇ। ਭਾਰਤੀ ਜਨਤਾ ਪਾਰਟੀ ਮੈਂਬਰਾਂ ਨੇ ਫੇਰ ਰੌਲਾ ਪਾਤਾ ਜੀ, ਔਰ ਖੜਗੇ ਨੇ ਆਪਣੀ ਜਿਹੜੀ ਗੱਲ ਸੀ ਉਹ ਫੇਰ ਜਾਰੀ ਰੱਖੀ। ਦੱਸਦੀ ਕਿ ਇਹ ਤੋਂ ਪਹਿਲਾਂ ਵੀ ਇਹ ਮਾਮਲਾ ਲੋਕ ਸਭਾ ਦੇ ਵਿੱਚ ਆਇਆ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਰਾਹੁਲ ਗਾਂਧੀ ਸੀ ਉਹ ਵੀ ਕਾਫੀ ਤੈਸ਼ ਦੇ ਵਿੱਚ ਜਿਹੜੇ ਜੀ ਇਸ ਮਾਮਲੇ ਨੂੰ ਲੈ ਕੇ ਦਿਸੇ ਸੀਗੇ। ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ, ਵਿਰੋਧੀ ਪਾਰਟੀਆਂ ਖਾਸ ਤੌਰ ਦੇ ਉੱਤੇ, ਉਹ ਇਹ ਕਹਿ ਰਹੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਣ ਦੇ ਵਿੱਚ ਆਉਣ ਤੋਂ ਬਾਅਦ ਜਿਹੜੇ ਨਸਲੀ ਦੰਗੇ ਨੇ ਉਹਨਾਂ ਦੇ ਵਿੱਚ ਲਗਾਤਾਰ ਵਾਧਾ ਹੋਇਆ, ਔਰ ਫਿਕਰਮੰਦੀ ਉਹਨਾਂ ਸਾਰਿਆਂ ਨੇ ਇਸ ਗੱਲ ਦੇ ਉੱਤੇ ਜ਼ਾਹਰ ਜਿਹੜੀ ਆ ਜੀ ਉਹ ਕੀਤੀ ਆ ਕਿ ਇਹ ਉੱਥੇ ਕਿਉਂ ਹੋ ਰਹੇ ਨੇ ਜਿੱਥੇ ਚੋਣਾਂ ਜਿਹੜੀਆਂ ਨੇ ਉਹ ਹੋਣ ਵਾਲੀਆਂ ਨੇ। ਜੀ ਤੇ ਨਾਲ ਹੀ ਜਿਹੜਾ ਇਹ ਆਪਾਂ ਗੱਲ ਕਰਦੇ ਭਗਵੰਤ ਮਾਨ ਹੁਣਾਂ ਨੇ ਜਿਹੜਾ ਭਾਰਤ ਰਤਨ ਦਾ ਜਿਹੜਾ ਮਾਮਲਾ ਉਹ ਵੀ ਸੰਸਦ ਦੇ ਵਿੱਚ ਚੱਕਿਆ ਆ, ਜ਼ਰੂਰ ਦੱਸੋ ਜੀ ਉਹਨਾਂ ਨੇ ਕੀ ਆਖਿਆ ਉੱਥੇ? ਜੀ ਇਹਦੇ ਵਿੱਚ ਬਿਲਕੁਲ ਉਹਨਾਂ ਨੇ ਇਹ ਜਿਹੜਾ ਮਾਮਲਾ ਇਸ ਵੇਲੇ ਭਖਿਆ ਹੋਇਆ ਜੀ, ਇਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਭਾਰਤ ਰਤਨ ਹੈ ਉਹ ਏਦਾਂ ਦਾ ਨਾ ਹੋ ਜਾਏ ਕਿ ਉਹਦੀ ਕੱਲ ਨੂੰ ਜਿਹੜਾ ਜੀ ਉਹਦੀ ਹੇਠੀ ਹੋਣੀ ਸ਼ੁਰੂ ਹੋ ਜਾਏ। ਉਹਨਾਂ ਨੇ ਇਹ ਮਾਮਲਾ ਇਸ ਤਰੀਕੇ ਦੇ ਨਾਲ ਚੁੱਕਿਆ ਕਿ ਉਹਨਾਂ ਲੋਕਾਂ ਨੂੰ ਮਿਲਣਾ ਚਾਹੀਦਾ ਭਾਰਤ ਰਤਨ ਜਿਹਦੇ ਨਾਲ ਭਾਰਤ ਰਤਨ ਜਿਹੜਾ ਹੈ
ਉਹਦੀ ਹੋਰ ਮਹਿਮਾ ਜਿਹੜੀ ਆ ਵਧੇ। ਇਹਦੇ ਵਿੱਚ ਉਹਨਾਂ ਨੇ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਹੋਰਾਂ ਦਾ ਨਾਮ ਲਿਆ। ਉਹਨਾਂ ਨੇ ਜਿਹੜੇ ਆਜ਼ਾਦ ਹਿੰਦ ਫੌਜ ਦੇ ਬਾਨੀ ਨੇ ਜੀ, ਉਹਨਾਂ ਦਾ ਨਾਮ ਇਹਦੇ ਵਿੱਚ ਉਹਨਾਂ ਨੇ ਸੁਭਾਸ਼ ਚੰਦਰ ਬੋਸ ਹੋਰਾਂ ਦਾ ਨਾਮ ਜਿਹੜਾ ਲਿਆ। ਇਸ ਤੋਂ ਇਲਾਵਾ ਉਹਨਾਂ ਨੇ ਇੱਕ ਜਿਹੜੀ ਹੋਰ ਅਹਿਮ ਗੱਲ ਜਿਹੜੀ ਕੀਤੀ, ਸ਼ਾਇਦ ਪਹਿਲੀ ਵਾਰੀ ਪਾਰਲੀਮੈਂਟ ਦੇ ਵਿੱਚ ਇਹ ਹੋਈ ਹੈ, ਉਹਨਾਂ ਨੇ ਕਿਹਾ ਕਿ ਇੱਕ ਮਨੁੱਖਤਾ ਦੀ ਸੇਵਾ ਕਰਨ ਵਾਲਾ ਵਿਅਕਤੀ ਪੰਜਾਬ ਦੇ ਵਿੱਚ ਹੋਇਆ, ਭਗਤ ਪੂਰਨ ਸਿੰਘ ਵਾਲਾ ਨਾਮ ਦੀ ਜਿਹੜੀ ਸੰਸਥਾ ਦੇ ਉਹ ਬਾਨੀ ਨੇ। ਉਹ ਕਹਿੰਦੇ ਜੇ ਇਹੋ ਜਿਹੇ ਵਿਅਕਤੀ ਨੂੰ ਹੀ ਤੁਸੀਂ ਦੇ ਦਿਓ ਤਾਂ ਸਿਆਸਤ ਤੋਂ ਜਿਹੜਾ ਬਚ ਸਕਦਾ ਹੈ। ਉਹਨਾਂ ਨੇ ਇਹ ਮੁੱਦਾ ਉਠਾਇਆ ਕਿ ਜਦੋਂ ਜਿਹੜੀ ਸਿਆਸਤ ਆਉਂਦੀ ਕਾਂਗਰਸ ਦੀ ਆਈ ਤਾਂ ਉਹ ਰਾਜੀਵ ਗਾਂਧੀ ਹੋਰਾਂ ਨੂੰ ਪਹਿਲ ਦਿੰਦੀ ਹੈ, ਜੇ ਹੁਣ ਭਾਰਤੀ ਜਨਤਾ ਪਾਰਟੀ ਦੀ ਆਈ ਤੇ ਉਹ ਅਟਲ ਬਿਹਾਰੀ ਵਾਜਪੇਈ ਹੋਰਾਂ ਨੂੰ ਦੇ ਰਹੀ ਆ। ਉਹਨਾਂ ਨੇ ਕਿਹਾ ਕਿ ਸਿਆਸੀ ਲੋਕ ਜਿਹੜੇ ਨੇ ਇਹਨਾਂ ਨੂੰ ਭਾਰਤ ਰਤਨ ਦੇਣ ਤੋਂ ਬਚਣਾ ਚਾਹੀਦਾ। ਆਈ ਥਿੰਕ ਪਤੇ ਦੀ ਗੱਲ ਹੈ ਜਿਹੜੀ ਉਹਨਾਂ ਨੇ ਕੀਤੀ ਆ ਕਿ ਉਹ ਨਾ ਹੋਵੇ ਕਿ ਕੱਲ ਨੂੰ ਇਹਦੀ ਕੋਈ ਅਹਿਮੀਅਤ ਹੀ ਨਾ ਰਹੇ ਵੀ ਇਹਦੀ ਕਿਹੜੀ ਗੱਲ ਆ, ਜਿਹੜੀ ਸਰਕਾਰ ਆਈ ਉਹ ਆਪਣੇ ਬੰਦਿਆਂ ਨੂੰ ਜਿਹੜਾ ਭਾਰਤ ਰਤਨ ਦੇ ਦੂਗੀ, ਇਹਦਾ ਕਿੰਨਾ ਕੁ ਅਸਰ ਹੁੰਦਾ ਉਹ ਦੇਖਦੇ ਆ। ਪਰ ਜਿਹੜੇ ਇੱਕ ਬੂਟਾ ਜਿਹੜਾ ਲਾ ਕੇ ਇਸ ਵੇਲੇ ਬਹੁਤ ਵੱਡਾ ਹੋਇਆ ਜਿਹੜਾ ਪਿੰਗਲਵਾੜੇ ਵਾਲਾ, ਉਹਦਾ ਮਾਮਲਾ ਜੀ ਮੇਰਾ ਖਿਆਲ ਪਾਰਲੀਮੈਂਟ ਦੇ ਵਿੱਚ ਪਹਿਲੀ ਵਾਰ ਕਿਸੇ ਨੇ ਇਸ ਤਰੀਕੇ ਦੇ ਨਾਲ ਉਠਾਇਆ। ਮੇਰਾ ਖਿਆਲ ਇਸ ਪੱਖ ਉਹਦਾ ਦਾਦ ਦੇਣੀ ਬਣਦੀ ਹੈ ਜੀ ਭਗਵੰਤ ਮਾਨ ਹੋਰਾਂ ਦੀ ਵੀ। ਜੀ ਬਿਲਕੁਲ, ਇਸ ਦੇ ਵਿੱਚ ਜਿਹੜੇ ਜੀ ਕੋਈ ਦੋ ਰਾਏ ਨਹੀਂ ਆ। ਆਮ ਲੋਕਾਂ ਦੀ ਜਿਹੜੀ ਗੱਲ ਆ ਤੇ ਜਿਹੜੀ ਸਮਾਜਿਕ ਤੌਰ ਦੇ ਉੱਤੇ ਜਿਹੜੀ ਚੰਗੀ ਗੱਲ ਹੁੰਦੀ ਹੈ ਜ਼ਰੂਰ ਉਹ ਕਿਤੇ ਨਾ ਕਿਤੇ ਉਸ ਦੀ ਜਿਹੜੀ ਗੱਲ ਆ ਗਾਹੇ ਬਗਾਹੇ ਉਹ ਕਰਦੇ ਹੀ ਰਹਿੰਦੇ ਆ। ਅਗਲੀ ਗੱਲ ਕਰਦੇ ਆ, ਸ਼ਾਂਤੀ ਭੂਸ਼ਣ ਹੁਣਾਂ ਨੇ ਜਿਹੜਾ ਜੀ ਅਰਵਿੰਦ ਕੇਜਰੀਵਾਲ ਦੇ ਉੱਤੇ ਜਿਹੜੇ ਸਵਾਲ ਉਠਾਏ ਆ, ਕੀ ਹੈ ਜੀ ਉਹਨਾਂ ਦੇ ਸਵਾਲ? ਜਿਹੜੇ ਸ਼ਾਂਤੀ ਭੂਸ਼ਣ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਪਾਰਟੀ ਜਿਹੜੀ ਬਣਾਉਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਆ। ਉਹ ਭੀੜਾਂ ਖਿੱਚਣ ਦੀ ਸਮਰੱਥਾ ਜਿਹੜੀ ਆ ਉਹ ਰੱਖਦੇ ਨੇ। ਉਹ ਲੋਕ ਉਹਨਾਂ ਦੇ ਭਾਸ਼ਣ ਜਿਹੜੇ ਸੁਣਨ ਆਉਂਦੇ ਨੇ, ਲੋਕ ਉਹਨਾਂ ਦੇ ਪਿੱਛੇ ਵੀ ਬਹੁਤ ਨੇ। ਪਰ ਸ਼ਾਂਤੀ ਭੂਸ਼ਣ ਨੇ ਇਹ ਗੱਲ ਕਹੀ ਆ ਕਿ 2 ਸਾਲ ਦਾ ਵਕਫਾ ਹੋ ਗਿਆ, ਪਾਰਟੀ ਦਾ ਢਾਂਚਾ ਜਿਹੜਾ ਸੀਗਾ ਉਹ ਵਿਕਸਿਤ ਨਹੀਂ ਹੋ ਸਕਿਆ। ਪਾਰਟੀ ਨੂੰ ਢਾਂਚੇ ਦੇ ਪੁਆਇੰਟ ਆਫ ਵਿਊ ਤੋਂ ਇਸ ਵੇਲੇ ਵੱਡੀ ਮਾਰ ਜਿਹੜੀ ਹੈ ਜੀ ਉਹ ਪੈ ਰਹੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਇਹ ਜਿਹੜਾ ਪਾਰਟੀ ਦਾ ਢਾਂਚਾ ਜਿਹੜਾ ਬਣਾਉਣ ਵਾਲਾ ਮਾਮਲਾ ਹੈ, ਇਹਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੌਂਪ ਦੇਣੀ ਚਾਹੀਦੀ ਹੈ। ਉਹਨਾਂ ਨੇ ਇਸ ਮਾਮਲੇ ਦੇ ਉੱਤੇ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੇ ਉੱਤੇ ਇੱਕ ਸਵਾਲੀਆ ਚਿੰਨ੍ਹ ਜਿਹੜਾ ਜੀ ਖੜਾ ਕੀਤਾ, ਜਦੋਂ ਕਿ ਜਿਹੜੇ ਬਾਕੀ ਮੈਂਬਰ ਨੇ ਜੀ ਜਿਹੜੇ ਇਹਦੇ, ਮੈਂ ਵੀ ਦੱਸਣਾ ਸ਼ਾਂਤੀ ਭੂਸ਼ਣ ਹੋਰੀ ਜਿਹੜੇ ਫਾਊਂਡਰ ਨੇ ਉਹਨਾਂ ਦੇ ਵਿੱਚੋਂ ਇੱਕ ਨੇ, ਜਿਹੜੀ ਬਾਕੀ ਪਾਰਟੀ ਹੈ ਜੀ ਉਹਨਾਂ ਨੇ ਇਸ ਗੱਲ ਨੂੰ ਕੱਟਿਆ। ਉਹਨਾਂ ਨੇ ਕਿਹਾ ਨਹੀਂ, ਜਿਹੜੇ ਲੀਡਰ ਨੇ ਉਹਨਾਂ ਦੇ ਉਹ ਅਰਵਿੰਦ ਕੇਜਰੀਵਾਲ ਹੀ ਨੇ, ਉਹਨਾਂ ਨੂੰ ਉਹ ਬਦਲਣਗੇ ਨਹੀਂ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸ਼ਾਂਤੀ ਭੂਸ਼ਣ ਹੋਰਾਂ ਦੇ ਇਹ ਆਪਣੇ ਨਿੱਜੀ ਵਿਚਾਰ ਹੋ ਸਕਦੇ ਨੇ। ਪਾਰਟੀ ਜਿਹੜੀ ਅੱਜ ਵੀ ਇਸ ਗੱਲ ਦੇ ਉੱਤੇ ਖੜੀ ਹੈ ਤੇ ਅਰਵਿੰਦ ਕੇਜਰੀਵਾਲ ਦੀ ਉਹਨਾਂ ਨੂੰ ਜ਼ਰੂਰਤ ਹੈ ਔਰ ਉਹਨਾਂ ਦੀ ਵਜ੍ਹਾ ਕਰਕੇ ਹੀ ਪਾਰਟੀ ਜਿਹੜੀ ਇੱਥੋਂ ਤੱਕ ਪਹੁੰਚੀ ਹੈ ਤੇ ਗਾਂਹ ਵੀ ਜਿਹੜੀ ਹੈ ਉਹ ਤਰੱਕੀ ਕਰੂਗੀ। ਜੀ ਬਿਲਕੁਲ, ਇਸ ਚੀਜ਼ ਦੇ ਨਾਲ ਜ਼ਰੂਰ ਜਿਹੜਾ ਉਹਨਾਂ ਨੇ ਵੈਸੇ ਜਿਹੜੇ ਉਹਨਾਂ ਨੇ ਆਖਿਆ ਆ ਵੀ ਜਿਹੜਾ ਢੰਗ ਹੈਗਾ ਆ ਤੇ ਢਾਂਚਾ ਆ ਉਸ ਦੇ ਵੱਲ ਜ਼ਰੂਰ ਜਿਹੜੀ ਇਹਨਾਂ ਨੂੰ ਸੋਚਣ ਵਿਚਾਰਨ ਦੀ ਹੁਣ ਜ਼ਰੂਰਤ ਹੈਗੀ ਹੈ, ਕਿਉਂਕਿ ਅੱਗੇ ਨਾ ਹੋਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕਿਤੇ ਜਿੱਦਾਂ ਬਲਕਾਰ ਸਿੱਧੂ ਵਰਗੇ ਕੋਈ ਉਹਨਾਂ ਦੇ ਨਾਲ ਜੁੜਦੇ ਰਹਿਣ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹਰਿਆਣਾ ਕਮੇਟੀ ਦੇ ਜਿਹੜੇ ਕਹਿ ਲਓ ਜੀ ਮੁਖੀ ਨੇ ਝਿੰਡਾ ਹੋਣੀ, ਉਹਨਾਂ ਨੇ ਜਿਹੜੇ ਜੀ ਆਰੋਪ ਲਾਏ ਆ, ਉਹਨਾਂ ਨੇ ਕਿਹਾ ਵੀ ਜਿਹੜਾ ਗੁਰੂ ਘਰਾਂ ਦੇ ਵਿੱਚੋਂ ਕਈਆਂ ਚੋਂ ਜਿਹੜਾ ਸੋਨਾ ਆ ਉਹ ਖੁਰਦ-ਬੁਰਦ ਹੋ ਗਿਆ। ਇਹ ਬੜਾ ਗੰਭੀਰ ਜਿਹੜਾ ਦੋਸ਼ ਹੈ ਉਹ ਝਿੰਡਾ ਸਾਹਿਬ ਨੇ ਲਾਇਆ ਜੀ, ਜਗਜੀਤ ਸਿੰਘ ਝਿੰਡਾ ਹੋਰਾਂ ਨੇ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਉਹਨਾਂ ਨੇ ਕਿਹਾ ਕਿ ਨਾਢਾ ਸਾਹਿਬ ਗੁਰਦੁਆਰੇ ਵਿਚਲਾ ਕਰੋੜਾਂ ਰੁਪਏ ਦਾ ਸੋਨਾ ਜਿਹੜਾ ਉਹ ਖੁਰਦ-ਬੁਰਦ ਕਰ ਦਿੱਤਾ ਹੈ ਔਰ ਉਹਨਾਂ ਕਿਹਾ ਕਿ ਇਹਦੇ ਸੰਬੰਧੀ ਕੋਈ ਰਿਕਾਰਡ ਵੀ ਮੌਜੂਦ ਨਹੀਂ ਹੈ। ਇਸ ਮਾਮਲੇ ਦੀ ਜਾਂਚ ਦੀ ਮੰਗ ਜਿਹੜੀ ਹੈ ਜੀ ਉਹਨਾਂ ਨੇ ਕੀਤੀ ਹੈ। ਉਹਨਾਂ ਕਿਹਾ ਕਿ ਜਿਹੜੀ SGPC ਹਰਿਆਣਾ ਦੇ ਗੁਰਦੁਆਰਿਆਂ ਵੱਲ ਪੂਰਾ ਧਿਆਨ ਦਿੰਦੀ ਤੇ ਸਿੱਖਾਂ ਦੇ ਨਾਲ ਭੇਦਭਾਵ ਨਾ ਕਰਦੀ ਤਾਂ ਵੱਖਰੀ ਕਮੇਟੀ ਬਣਾਉਣ ਦੀ ਮੰਗ ਜਿਹੜੀ ਸੀ ਉਹ ਨਹੀਂ ਸੀ ਉੱਠਣੀ। ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਪਾਈ ਹੈ ਇਸ ਮਾਮਲੇ ਦੇ ਹੱਲ ਲਈ ਤਾਲਮੇਲ ਕਮੇਟੀ ਬਣਾਉਣ ਦਾ ਕੋਈ ਮਤਲਬ ਹੀ ਨਹੀਂ ਰਹਿ ਗਿਆ ਜੀ। ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਵੱਲੋਂ ਜਿਹੜੀ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਇਕਬਾਲ ਸਿੰਘ ਨੂੰ ਜਿਹੜਾ ਲਾਇਆ ਜੀ ਉਹਦਾ ਸਵਾਗਤ ਉਹਨਾਂ ਨੇ ਕੀਤਾ। ਇੱਕ ਜਿਹੜਾ ਉਹਨਾਂ ਨੇ ਗੰਭੀਰ ਦੋਸ਼ ਹੋਰ ਲਾਇਆ ਜੀ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਹਿਲਾਂ ਗੋਲਕ ਜਿਹੜੀਆਂ ਸੀ ਮਹੀਨੇ ਬਾਅਦ ਗਿਣੀਆਂ ਜਾਂਦੀਆਂ ਸੀ, ਚੌਥੇ ਦਿਨ ਜਿਹੜੀ ਗੋਲਕ ਹੈ ਉਹ ਖਾਲੀ ਕਰ ਲਈ ਜਾਂਦੀ ਹੈ ਗੁਰਦੁਆਰਿਆਂ ਦੀ। ਉਹਨਾਂ ਨੇ ਕਿਹਾ ਕਿ ਡਰ ਜਿਹੜਾ ਪਿਆ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਇਸ ਕਰਕੇ
ਗੋਲਕਾਂ ਦੇ ਉੱਤੇ ਨੇੜੇ ਨਿਗਾਹ ਜਿਹੜੀ ਰੱਖੀ ਜਾ ਰਹੀ ਹੈ। ਜਿਹੜੇ ਝੀਂਗਾ ਸਾਹਿਬ ਨੇ ਇਲਜ਼ਾਮ ਲਾਏ ਨੇ ਸੋਨਾ ਗਾਇਬ ਹੋਣ ਦੇ ਨਿਕਲਣ ਦੇ, ਇਹ ਬੜੇ ਗੰਭੀਰ ਇਲਜ਼ਾਮ ਨੇ ਔਰ ਇਹਦੀ ਤਹਿ ਤੱਕ ਜਾਇਆ ਜਾਣਾ ਚਾਹੀਦਾ ਜੀ ਕਿ ਕੀ ਹੋਇਆ ਕੀ ਹੈ। ਜਿਹੜੀਆਂ ਗੋਲਕਾਂ ਖਾਲੀ ਹੋਣ ਵਾਲੀ ਗੱਲ ਹੈ ਇਹ ਤਾਂ ਪਹਿਲਾਂ ਵੀ ਉੱਥੇ ਰਹੀ ਹੈ। ਗੋਲਕਾਂ ਤਾਂ ਏਦਾਂ ਦੀਆਂ ਨੇ ਜੀ ਜਿਨ੍ਹਾਂ ਨੂੰ ਡੇਲੀ ਬੇਸਿਸ ਦੇ ਉੱਤੇ ਵੀ ਖਾਲੀ ਕੀਤਾ ਜਾ ਰਿਹਾ, ਭਾਵ ਕਿ ਰੋਜ਼ਾਨਾ ਉਹਨਾਂ ਦੇ ਵਿੱਚੋਂ ਜਿਹੜੇ ਪੈਸੇ ਨੇ ਉਹ ਕੱਢ ਲਏ ਜਾਂਦੇ ਨੇ। ਹੁਣ ਜਦੋਂ ਇਹ ਝੀਂਡਾ ਸਾਹਿਬ ਨੇ ਉਭਾਰ ਦਿੱਤਾ ਮਾਮਲਾ ਤਾਂ ਇਹਦੇ ਵਿੱਚ ਕੋਈ ਨਾ ਕੋਈ ਗੱਲ ਤਾਂ ਜਿਹੜੀ ਹੋਊਗੀ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅੱਜ ਜਿਹੜਾ ਇੱਕ ਨਵਾਂ ਬਿੱਲ ਸ਼ਾਇਦ ਜਿਹੜਾ ਜੀ ਪਾਸ ਕੀਤਾ ਜਿਸ ਦੇ ਵਿੱਚ ਜੱਜ ਨਿਯੁਕਤ ਕਰਨ ਦਾ ਜਿਹੜਾ ਅੱਧਾ ਅਧਿਕਾਰ ਸਰਕਾਰ ਨੇ ਆਪਣੇ ਹੱਥ ਦੇ ਵਿੱਚ ਰੱਖ ਲਿਆ ਆ, ਕੀ ਹੈਗਾ ਜੀ ਇਸ ਪੂਰੇ ਬਿੱਲ ਦੇ ਵਿੱਚ? ਇਹ ਜਿਹੜਾ ਕੋਲੀਜ਼ੀਅਮ ਦੀ ਜਗ੍ਹਾ ਜਿਹੜੀ ਆ ਉਹ ਲਊਗਾ ਜੀ ਇਹ ਨਵਾਂ ਨਿਆਇਕ ਨਿਯੁਕਤੀ ਕਮਿਸ਼ਨ ਜਿਹੜਾ ਜੀ ਔਰ ਸਦਨ ਦੇ ਵੱਲੋਂ ਇਹਦੇ ਉੱਤੇ ਜਿਹੜੀ ਆ ਜੀ ਉਹ ਮੋਹਰ ਲਾ ਦਿੱਤੀ ਗਈ ਆ। ਪ੍ਰਸਿੱਧ ਜਿਹੜੇ ਕਾਨੂੰਨਦਾਨ ਤੇ ਸਾਬਕਾ ਅਟਾਰਨੀ ਜਨਰਲ ਕੇ ਪਰਾਸਰਨ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਜੱਜਾਂ ਦੀ ਨਿਯੁਕਤੀ ਦੇ ਬਾਰੇ ਕਮਿਸ਼ਨ ਬਿੱਲ ਪਾਸ ਕਰਾਉਣ ਤੋਂ ਪਹਿਲਾਂ ਸੰਵਿਧਾਨਕ ਸੋਧ ਬਿੱਲ ਪਾਸ ਕਰਾਉਣਾ ਜ਼ਰੂਰੀ ਹੈ, ਕਿਉਂਕਿ NJAC ਬਿੱਲ 2014 ਤਾਂ ਹੀ ਪਾਸ ਜਿਹੜਾ ਹੋ ਸਕਦਾ। ਔਰ ਸਰਕਾਰ ਨੇ ਲੋਕ ਸਭਾ ਦੇ ਵਿੱਚ ਪਹਿਲਾਂ NJAC ਪਾਸ ਕਰਾਇਆ ਸੀਗਾ, ਪਰ ਪਿੱਛੋਂ ਪਰਾਸਰਨ ਦੀ ਸਲਾਹ ਮੰਨਦਿਆਂ ਉੱਪਰਲੇ ਸਦਨ ਦੇ ਵਿੱਚ ਸੋਧ ਬਿੱਲ ਪਹਿਲਾਂ ਵਿਚਾਰ ਲਈ ਜਿਹੜਾ ਸੀਗਾ ਉਹ ਪੇਸ਼ ਕੀਤਾ ਸੀਗਾ। ਔਰ ਜੱਜ ਮੰਡਲ ਰਾਹੀਂ ਜੱਜਾਂ ਦੀ ਨਿਯੁਕਤੀ ਪ੍ਰਣਾਲੀ ਦੀ ਲੈਣ ਦੇ ਵਾਸਤੇ ਇੱਕ ਅਹਿਮ ਬਿੱਲ ਜਿਹੜਾ ਹੈ ਲੋਕ ਸਭਾ ਦੇ ਵਿੱਚ ਪਾਸ ਕੀਤਾ ਗਿਆ। ਸਰਕਾਰ ਨੇ ਉਹ ਵਿਵਾਦਗ੍ਰਸਤ ਧਾਰਾ ਵਾਪਸ ਲੈ ਲਈ ਜਿਹਦੇ ਤਹਿਤ ਜੇ ਰਾਸ਼ਟਰਪਤੀ ਕਿਸੇ ਜੱਜ ਦੇ ਨਾਂ ਤੇ ਮੁੜ ਵਿਚਾਰ ਕਰਨ ਲਈ ਕਹਿ ਕੇ ਵਾਪਸ ਭੇਜ ਦਿੰਦਾ ਤਾਂ ਉਸ ਜੱਜ ਦੀ ਨਿਯੁਕਤੀ ਲਈ ਕਮਿਸ਼ਨ ਦੇ ਸਾਰੇ ਮੈਂਬਰਾਂ ਦੀ ਸਹਿਮਤੀ ਜਿਹੜੀ ਉਹ ਜ਼ਰੂਰੀ ਸੀਗੀ। ਇਹਦੇ ਦੌਰਾਨ 99ਵਾਂ ਸੰਵਿਧਾਨ ਸੋਧ ਬਿੱਲ ਰਾਜ ਸਭਾ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ ਗਿਆ। ਇਹ ਜ਼ੁਬਾਨੀ ਵੋਟਾਂ ਰਾਹੀਂ ਬਿਨਾਂ ਕਿਸੇ ਵਿਰੋਧ ਤੋਂ ਜਿਹੜਾ ਪਾਸ ਹੋ ਗਿਆ। ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਾਂਗਰਸ ਦੀ ਮੰਗ ਸਵੀਕਾਰ ਕਰ ਲਈ ਔਰ ਸਰਕਾਰੀ ਤੌਰ ਉੱਤੇ ਇੱਕ ਸੋਧ ਜਿਹੜੀ ਹੈ ਉਹ ਪੇਸ਼ ਕਰ ਦਿੱਤੀ ਹੈ ਜੀ। ਤੇ ਕੀ ਇਸ ਚੀਜ਼ ਨੂੰ ਲੈ ਕੇ ਇਦਾਂ ਨਹੀਂ ਹੈ ਵੀ ਸਰਕਾਰ ਜਿਹੜਾ ਵੀ ਜਸਟਿਸ ਸਿਸਟਮ ਦੇ ਉੱਤੇ ਆਪਣਾ ਹੱਥ ਜ਼ਿਆਦਾ ਰੱਖਣਾ ਚਾਹੁੰਦੀ ਆ? ਹੁਣ ਇਹ ਸਾਰੀਆਂ ਪਾਰਟੀਆਂ ਰੱਖਣੀਆਂ ਚਾਹੁੰਦੀਆਂ ਜੀ, ਇਸੇ ਕਰਕੇ ਇਹਦਾ ਬਿੱਲ ਦਾ ਜਿਹੜਾ ਵਿਰੋਧ ਨਹੀਂ ਕੀਤਾ ਗਿਆ, ਕਿਸੇ ਨੇ ਵੀ ਜਿਹੜਾ ਵਿਰੋਧ ਨਹੀਂ ਕੀਤਾ। ਆਈ ਥਿੰਕ ਬਿਲਕੁਲ ਰੱਖਣਾ ਚਾਹੁੰਦੀਆਂ ਜੀ ਉਹ, ਤਾਂ ਕਿ ਜਿੰਦਾ ਕੁੰਡਾ ਜਿਹੜਾ ਜੀ ਉਹਨਾਂ ਦਾ ਰਹੇ ਜੀ। ਜੀ 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 ਬਿਲਕੁਲ। ਸੋ ਇਹ ਇੱਕ ਮਾੜੀ ਚੀਜ਼ ਜਿਹੜੀ ਹੈ ਉਸ ਨੂੰ ਦੇਖਿਆ ਜਾ ਸਕਦਾ ਇਸ ਨੂੰ ਵੀ ਜਿੱਥੋਂ ਇੱਕ ਜਸਟਿਸ ਦੀ ਉਮੀਦ ਹੋਵੇ, ਨਿਆਂ ਦੀ ਉਮੀਦ ਹੋਵੇ, ਉਹ ਵੀ ਜਿਹੜਾ ਹੁਣ ਸਰਕਾਰੀ ਹੱਥਾਂ 'ਚ ਜਾਣ ਲੱਗ ਗਿਆ। ਅਗਲੀ ਗੱਲ ਕਰਦੇ ਹਾਂ ਪੰਜਾਬ ਪੁਲਿਸ ਦੇ ਜਿਹੜੇ ਜੀ ਕਹਿਰ ਦੀ। ਇਸ ਵਾਰ ਇਹ ਕਹਿਰ ਇੱਕ ਮਾਸੂਮ ਬੱਚੇ ਦੇ ਉੱਤੇ ਨਿਕਲਿਆ ਹੈ, ਕੀ ਹੈਗਾ ਜੀ ਇਸ ਦੇ ਪਿੱਛੇ? ਕਹਿਰ ਤਾਂ ਤਲਵੰਡੀ ਸਾਬੋ 'ਚ ਵੀ ਟੁੱਟਿਆ ਜੀ, ਉੱਥੇ ਵੀ ਕਟਾਪਾ ਫੇਰ ਬਹੁਤ ਹੋਇਆ, ਪਰ ਇਹ ਨਕੋਦਰ ਦੇ ਸਿਵਲ ਹਸਪਤਾਲ ਦੇ ਵਿੱਚ 13 ਸਾਲਾਂ ਦਾ ਬੱਚਾ ਜਿਹੜਾ ਜੀ ਉਹ ਬਹੁਤ ਬੁਰੀ ਹਾਲਤ ਦੇ ਵਿੱਚ ਇਸ ਵੇਲੇ ਪਿਆ। ਪੁਲਿਸ ਦੀ ਕੁੱਟ ਦੇ ਨਾਲ ਉਹਦੇ ਪੈਰ ਇੰਨੇ ਸੁੱਜ ਗਏ ਨੇ ਕਿ ਉਹ ਧਰਤੀ ਦੇ ਉੱਤੇ ਨਹੀਂ ਰੱਖ ਸਕਦਾ ਇਹਨਾਂ ਨੂੰ ਜੀ। ਹਸਪਤਾਲ ਦੇ ਬੈੱਡ ਦੇ ਉੱਤੇ ਪਿਆ ਜਿਹੜਾ ਬੱਚਾ ਜੀ ਉਹਦੇ ਉੱਤੇ ਪੁਲਿਸ ਦੀ ਦਹਿਸ਼ਤ ਦਾ ਇੰਨਾ ਅਸਰ ਹੈ ਕਿ ਉਹ ਸਾਰਿਆਂ ਨੂੰ ਹੀ ਡਰੀਆਂ ਹੋਈਆਂ ਨਜ਼ਰਾਂ ਦੇ ਨਾਲ ਜਿਹੜਾ ਜੀ ਉਹ ਦੇਖ ਰਿਹਾ। ਜਿਹੜੀ ਜਲੰਧਰ ਦੀ ਪੁਲਿਸ ਹੈ ਜੀ ਉਹਨੇ ਜਿਹੜੀ ਰੂਰਲ ਵਾਲੀ ਹੈ ਉਹਨੇ ਰੱਖੜੀ ਵਾਲੇ ਦਿਨ ਤੜਕੇ 5 ਵਜੇ ਇਸ ਬੱਚੇ ਨੂੰ ਘਰੋਂ ਚੁੱਕਿਆ ਸੀਗਾ ਬਿਨਾਂ ਕੋਈ ਗ੍ਰਿਫਤਾਰੀ ਵਿਖਾਏ ਤੋਂ 22 ਘੰਟੇ ਉਹਦੇ ਉੱਤੇ ਤਸ਼ੱਦਦ ਜਿਹੜਾ ਜੀ ਕੀਤਾ ਗਿਆ। ਔਰ ਪੁਲਿਸ ਨੇ 13 ਸਾਲਾਂ ਦਾ ਬੱਚਾ ਜਿਹੜਾ ਉਹ ਨਸ਼ਿਆਂ ਦੀ ਤਸਕਰੀ ਕਰਦਾ। ਇਸ ਬੱਚੇ ਨੂੰ ਹਾਈ ਕੋਰਟ ਤੋਂ ਆਏ ਵਾਰੰਟ ਆਫੀਸਰ ਨੇ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਅੱਧੀ ਰਾਤ ਨੂੰ ਜਿਹੜਾ ਜੀ ਉਹ ਛੁਡਵਾਇਆ ਤੇ ਚੁੱਕ ਕੇ ਫਿਰ ਹਸਪਤਾਲ ਦੇ ਵਿੱਚ ਜਿਹੜਾ ਜੀ ਉਹ ਦਾਖਲ ਕਰਵਾਇਆ। ਇਹਦੇ ਵਾਸਤੇ ਜਿਹੜੇ ਰੂਰਲ SSP ਨੇ ਨਰਿੰਦਰ ਭਾਰਗਵ ਉਹਨਾਂ ਨੇ ਕਿਹਾ ਕਿ ਇੰਸਪੈਕਟਰ ਦਲੇਰ ਸਿੰਘ ਜੀ ਨੇ ਚੁੱਕਿਆ ਸੀ, ਉਹਨੂੰ ਮੁਅੱਤਲ ਜਿਹੜਾ ਜੀ ਉਹ ਕਰ ਦਿੱਤਾ ਗਿਆ। ਹੁਣ ਇੱਕ ਇੰਸਪੈਕਟਰ ਨੂੰ ਮੁਅੱਤਲ ਕਰ ਦੇਣ ਤੋਂ ਬਾਅਦ ਕੀ ਪੁਲਿਸ ਦੀ ਅਕਲ ਜਿਹੜੀ ਹੈ ਜੀ ਉਹਨੂੰ ਮੁਅੱਤਲ ਕੀਤਾ ਜਾ ਸਕਦਾ? ਜਿਹਨੂੰ ਇਹ ਨਹੀਂ ਪਤਾ ਕਿ 13 ਸਾਲ ਦਾ ਜਿਹੜਾ ਬੱਚਾ ਹੈ ਉਹਨੂੰ ਤੁਸੀਂ ਇਸ ਤਰੀਕੇ ਦੇ ਨਾਲ ਕੁੱਟਮਾਰ ਕਿਵੇਂ ਕਰ ਸਕਦੇ ਹੋ? ਹਾਲਾਂਕਿ ਕੋਈ ਕਲੀਨ ਚਿੱਟ ਨਹੀਂ ਹੈ ਬੱਚੇ ਨੂੰ ਕਿ ਉਹ ਨਹੀਂ ਹੋਊਗਾ ਸ਼ਾਮਲ। ਬੱਚਿਆਂ ਨੂੰ ਅਕਸਰ ਹੀ ਵਰਤਿਆ ਜਾਂਦਾ ਇਹੋ ਜਿਹੇ ਕੰਮਾਂ ਦੇ ਵਾਸਤੇ, ਹੋ ਸਕਦਾ ਉਹੀ ਵਰਤਿਆ ਜਾਂਦਾ ਰਿਹਾ ਹੋਵੇ, ਪਰ ਇਸ ਲੈਵਲ ਤੱਕ ਕੁੱਟਮਾਰ ਜਿਹੜੀ ਕਰ ਦੇਣੀ ਜੇ ਵਾਰੰਟ ਆਫੀਸਰ ਨਾ ਆਉਂਦਾ ਹਾਈ ਕੋਰਟ ਤੋਂ ਤਾਂ ਸ਼ਾਇਦ ਇਸ ਬੱਚੇ ਨੂੰ ਮਾਰ ਹੀ ਦਿੰਦੀ ਪੁਲਿਸ ਕੁੱਟ ਕੇ। ਜੀ 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 ਬਿਲਕੁਲ ਬਿਲਕੁਲ। ਜਿਹੜੀ ਜੀ ਅਗਲੀ ਹੁਣ ਆਪਾਂ ਗੱਲ ਕਰਦੇ ਹਾਂ ਵੀ ਮੋਦੀ ਦੇ ਜਿਹੜੇ ਜੀ ਬਿਆਨ ਤੋਂ ਬਾਅਦ ਦੇ ਵਿੱਚ ਪਾਕਿਸਤਾਨ ਤੇ ਭਾਰਤ ਦੇ ਜਿਹੜੇ ਕਹਿ ਲਓ ਵੀ ਸੰਬੰਧਾਂ ਦੇ ਵਿੱਚ ਥੋੜਾ ਤਣਾਅ ਜਿਹੜਾ ਜੀ ਦੇਖਿਆ ਜਾ ਰਿਹਾ। ਜੀ ਬਿਲਕੁਲ, ਜਿਹੜੀ ਪ੍ਰੌਕਸੀ ਵਾਰ ਲੜਨ ਦੀ ਗੱਲ ਕੀਤੀ ਸੀਗੀ ਨਰਿੰਦਰ ਮੋਦੀ ਹੋਰਾਂ ਨੇ, ਉਸ ਤੋਂ ਬਾਅਦ ਜਿਹੜੇ ਪਾਕਿਸਤਾਨ ਵਿਦੇਸ਼ ਦਫ਼ਤਰ ਹੈ ਜੀ
ਉਹਦੀ ਜਿਹੜੀ ਤਰਜਮਾਨ ਹੈ ਤਸਨੀਮ ਅਸਲਮ, ਉਹਨੇ ਕਿਹਾ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਜੀ ਉਹਨਾਂ ਦੇ ਵੱਲੋਂ ਇਹ ਕਹੀ ਗਈ ਗੱਲ ਜਿਹੜੀ ਆ ਮੰਦਭਾਗੀ ਹੈ। ਜਦੋਂ ਪਾਕਿਸਤਾਨੀ ਲੀਡਰਸ਼ਿਪ ਜਿਹੜੀ ਆ ਉਹ ਭਾਰਤ ਦੇ ਨਾਲ ਚੰਗੇ ਗੁਆਂਢੀਆਂ ਵਾਲੇ ਸੰਬੰਧ ਜਿਹੜੇ ਬਣਾਉਣ ਦੀ ਇੱਛੁਕ ਜਿਹੜੀ ਆ ਉਹ ਹੈ। ਉਹਨੇ ਨਵਾਜ਼ ਸ਼ਰੀਫ ਹੋਰਾਂ ਦੀ ਮਈ ਦੇ ਵਿੱਚ ਭਾਰਤ ਫੇਰੀ ਇਸੇ ਭਾਵਨਾ ਦੇ ਤਹਿਤ ਹੀ ਉਹਨਾਂ ਨੇ ਕਿਹਾ ਕਿ ਇਹ ਕੀਤੀ ਗਈ ਸੀਗੀ ਜੀ। ਦੂਜੇ ਪਾਸੇ ਜਿਹੜਾ ਭਾਰਤ ਹੈ ਜੀ ਉਹਨੇ ਇਹਦੇ ਉੱਤੇ ਇਹਦਾ ਜਵਾਬ ਦਿੰਦਿਆਂ ਹੋਇਆ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਦਾ ਫਿਕਰ ਜਿਹੜਾ ਜੀ ਉਹ ਬਿਲਕੁਲ ਜਾਇਜ਼ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਪਾਕਿਸਤਾਨ ਦੇ ਸਾਈਡ ਤੋਂ ਜਿਹੜੇ ਦਹਿਸ਼ਤੀ ਹਮਲੇ ਨੇ ਉਹ ਸਭ ਨੂੰ ਪਤਾ ਹੈ ਕਿ ਉਹ ਹੁੰਦੇ ਰਹੇ ਨੇ ਤੇ ਅੱਜ ਵੀ ਜਿਹੜੇ ਆ ਉਹ ਹੋ ਰਹੇ ਨੇ। ਮੁਸ਼ਕਲ ਇਹ ਹੈ ਜੀ ਕਿ ਦੋਵਾਂ ਮੁਲਕਾਂ ਦੀ ਅੰਦਰੂਨੀ ਹਾਲਤ ਇਹੋ ਜਿਹੀ ਆ। ਪਾਕਿਸਤਾਨ ਦੇ ਵਿੱਚ ਤਾਂ ਅੱਜ ਬੜਾ ਅਹਿਮ ਦਿਨ ਹੈ ਕਿਉਂਕਿ ਉੱਥੇ 2 ਵੱਡੇ ਰੋਸ ਮਾਰਚ ਕੱਢਣ ਦਾ ਐਲਾਨ ਹੋਇਆ ਸੀ, ਪਾਬੰਦੀ ਉਹਦੇ ਉੱਤੇ ਲਾਈ ਹੋਈ ਆ। ਅੱਜ ਆਜ਼ਾਦੀ ਦਿਹਾੜਾ ਪਾਕਿਸਤਾਨ ਦਾ, ਤੇ ਉਹ ਧਿਆਨ ਜਿਹੜਾ ਡਾਈਵਰਟ ਕਰਾਉਣ ਦੇ ਵਾਸਤੇ ਸਰਹੱਦ ਤੇ ਗੋਲੀ ਵੀ ਚਲਾਈ ਜਾਂਦਾ ਤੇ ਇਦਾਂ ਦੀਆਂ ਕਾਰਵਾਈਆਂ ਵੀ ਕਰਾਈ ਜਾਂਦਾ ਤੇ ਇੱਧਰ ਜਿਹੜੇ ਆ ਜੀ ਇੱਧਰ ਅੱਛੇ ਦਿਨ ਆਏ ਨੇਗੇ, ਇਸ ਕਰਕੇ ਧਿਆਨ ਜਿਹੜਾ ਜੀ ਦੂਜੇ ਪਾਸੇ ਲਾਉਣ ਦੇ ਵਾਸਤੇ ਵੀ ਜਿਹੜਾ ਕੁਛ ਨਾ ਕੁਛ ਉਹਨਾਂ ਨੇ ਵੀ ਕਰਨਾ। ਸੋ ਦੋਵੇਂ ਮੁਲਕ ਜਿਹੜੇ ਨੇ ਅਕਸਰ ਹੀ ਆਪਣੀਆਂ ਜਿਹੜੀਆਂ ਅੰਦਰੂਨੀ ਸਮੱਸਿਆਵਾਂ ਨੇ ਨਾ ਉਹਨਾਂ ਦਾ ਧਿਆਨ ਦੂਜੇ ਪਾਸੇ ਲਾਉਣ ਦੇ ਵਾਸਤੇ ਇੱਦਾਂ ਦੇ ਬਿਆਨਬਾਜ਼ੀ ਜਿਹੜੀ ਹੈ ਉਹ ਕਰਦੇ ਹੀ ਰਹਿੰਦੇ ਨੇ। ਜੀ ਜੀ, ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ CCTV ਦੇ ਜਿਹੜੇ ਕੈਮਰਿਆਂ ਨੇ ਜਿਹੜੀ ਆ ਪੰਜਾਬ ਪੁਲਿਸ ਆ ਜਿਹੜੀ ਉਸ ਦੀ ਪੋਲ ਖੋਲੀ ਆ ਜੀ, ਕੀ ਆ ਕੈਦ ਕਰ ਲਿਆ CCTV ਨੇ ਇੱਦਾਂ ਦਾ? ਹਾਲਾਂਕਿ ਇਹ ਗੱਲ ਬੜੀ ਵਾਰੀ ਪਹਿਲਾਂ ਵੀ ਆਈ ਹੈ ਜੀ ਕਿ CCTV ਕੈਮਰੇ ਉਹ ਸਾਰੇ ਚੌਂਕਾਂ ਦੇ ਉੱਤੇ ਲੱਗਣੇ ਚਾਹੀਦੇ ਨੇ। ਸ਼ਾਇਦ ਇਸ ਕਰਕੇ ਨਹੀਂ ਲੱਗ ਰਹੇ ਜੀ ਕਿ ਉਹ ਬੜਾ ਕੁਛ ਸੱਚਾਈ ਜਿਹੜੀ ਆ ਉਹ ਬਿਆਨ ਕਰ ਦਿੰਦੇ ਨੇ। ਮਲੇਰਕੋਟਲੇ ਦੇ ਵਿੱਚ ਇੱਕ ਨਸ਼ਿਆਂ ਦੇ ਤਸਕਰੀ ਦੇ ਸਬੰਧ ਦੇ ਵਿੱਚ ਸਰਕਾਰੀ ਸਕੂਲ ਦਾ ਇੱਕ ਟੀਚਰ ਜਿਹੜਾ ਸੀਗਾ ਜੀ ਉਹਨੂੰ ਪੁਲਿਸ ਨੇ ਇਹ ਕਿਹਾ ਕਿ ਉਹਨੇ 6 ਅਗਸਤ ਨੂੰ ਇੱਕ ਨਾਕਾ ਜਿਹੜਾ ਲਾਇਆ ਹੋਇਆ ਸੀਗਾ ਇੱਥੇ ਜਿਹੜਾ ਗੁਰਦੁਆਰਾ ਹੈ ਹਾਹ ਦਾ ਨਾਲਾ ਉਹਦੇ ਸਾਹਮਣੇ ਜੀ, ਪਰ ਉਹਨੇ ਉੱਥੋਂ ਅਸੀਂ ਇਸ ਟੀਚਰ ਨੂੰ ਜਿਹੜਾ ਜੀ ਗ੍ਰਿਫਤਾਰ ਕੀਤਾ ਜਿਹਦੇ ਕੋਲੇ ਨਸ਼ੀਲੀਆਂ ਦਵਾਈਆਂ ਜਿਹੜੀਆਂ ਜੀ 19 ਸ਼ੀਸ਼ੀਆਂ ਸਮੇਤ ਉਹਨੂੰ ਕਾਬੂ ਕੀਤਾ ਗਿਆ ਜੀ। ਇਹਦੇ ਉੱਤੇ ਪਰਚਾ ਜਿਹੜਾ ਸੀਗਾ ਉਹ ਦਰਜ ਜਿਹੜਾ ਜੀ ਉਹ ਹੋ ਗਿਆ। ਔਰ ਇਹ ਜਿਹੜਾ ਟੀਚਰ ਸੀਗਾ ਜਦੋਂ ਉਹਦੀ ਗ੍ਰਿਫਤਾਰੀ ਜਿਹੜੀ ਦਿਖਾਈ ਗਈ ਕਿ ਇੱਥੇ ਨਾਕਾ ਲੱਗਿਆ ਸੀਗਾ, ਉੱਥੋਂ ਇਹ ਜਿਹੜਾ ਟੀਚਰ ਆ ਜੀ ਉਹਦਾ ਨਾਮ ਹੈਗਾ ਸੰਦੀਪ ਮੜਕਣ ਜੀ ਜੀ, ਤੇ ਉਹਦਾ ਇੱਕ ਸਾਥੀ ਹੈਗਾ ਮੁਹੰਮਦ ਨਫੀਸ ਉਰਫ ਜੱਗੂ, ਉਹਦੇ ਖਿਲਾਫ NDPC ਐਕਟ ਪਰਚਾ ਜਿਹੜਾ ਦਰਜ ਹੋ ਗਿਆ। ਹੁਣ ਉਹਦਾ ਜਿਹੜਾ ਪਰਿਵਾਰ ਆ ਜੀ ਮੜਕਣ ਦਾ ਉਹਨੇ CCTV ਫੁਟੇਜ ਜਿਹੜੀ ਆ ਜੀ ਉਹ ਕਢਵਾ ਲਈ। ਜਿਹੜਾ CCTV ਕੈਮਰਾ ਗੁਰਦੁਆਰਾ ਹਾਹ ਦੇ ਨਾਰਾ ਦੇ ਨੇੜੇ ਲੱਗਿਆ ਹੋਇਆ ਹੈ, ਉੱਥੇ ਇੱਕ ਘਰ ਦੇ ਨੇੜੇ ਉਹਨਾਂ ਦੇ ਕਿਸੇ ਲੱਗਿਆ ਹੋਇਆ ਜੀ। ਜਿਹੜਾ ਹਾਹ ਦਾ ਨਾਰਾ ਗੁਰਦੁਆਰਾ ਹੈ ਜੀ ਉੱਥੇ ਜਿਸ ਤੇ ਪੁਲਿਸ ਦਾਅਵਾ ਕਰਦੀ ਹੈ ਕਿ ਉਹਨੇ ਇਸ ਟੀਚਰ ਨੂੰ ਗ੍ਰਿਫਤਾਰ ਕੀਤਾ, ਉੱਥੇ ਕੋਈ ਨਾਕਾ ਹੀ ਨਹੀਂ ਹੈਗਾ। ਪੂਰਾ ਦਿਨ ਉੱਥੇ ਕੋਈ ਨਾਕਾ ਨਹੀਂ ਲੱਗਿਆ ਜੀ। ਜਦੋਂ ਕਿ ਜਿਹੜਾ 2:30 ਵਜੇ ਆ ਉਹ ਜਿਹੜਾ ਅਧਿਆਪਕ ਆ ਉਹ ਆਪਣੇ ਘਰ ਆਉਂਦਾ, 2:45 ਵਜੇ ਜਿਹੜੀਆਂ ਗੱਡੀਆਂ ਨੇ ਉਹ ਪੁਲਿਸ ਦੀਆਂ ਤੇ ਇਸ ਅਧਿਆਪਕ ਦੀ ਜਿਹੜੀ ਗੱਡੀ ਆ ਉਹ ਘਰ ਦੇ ਵਿੱਚੋਂ ਜਾਂਦੀਆਂ ਦਿਖਾਈਆਂ ਗਈਆਂ ਨੇ, ਭਾਵ ਕਿ ਪੁਲਿਸ ਜਿਹੜੀ ਆ ਉਹ ਗੱਡੀ ਲੈ ਜਾਂਦੀ ਹੈ। ਜਿਹੜੀ ਗ੍ਰਿਫਤਾਰੀ ਕਿਤੋਂ ਦਿਖਾਈ ਗਈ ਆ, ਫੜ ਕੇ ਕਿਤੋਂ ਹੋਰ ਜਗ੍ਹਾ ਤੋਂ ਲਿਆਂਦਾ ਗਿਆ। ਉਹਦੇ ਪਰਿਵਾਰ ਦਾ ਕਹਿਣਾ ਹੈ ਕਿ ਸਿਰਫ ਪਿਛਲੇ ਕੁਝ ਸਮਾਂ ਪਹਿਲਾਂ ਜੀ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਕ ਜਿਹੜਾ ਇਹ ਮੜਕਣ ਸੀਗਾ ਜੀ ਉਹਨੇ ਕਿਸੇ ਦੇ ਖਿਲਾਫ ਕੋਈ ਕੰਪਲੇਂਟ ਜਿਹੜੀ ਪੁਲਿਸ ਦੇ ਵਿੱਚ ਕੀਤੀ ਸੀਗੀ, ਜਿਹਦੇ ਕਰਕੇ ਪੁਲਿਸ ਜਿਹੜੀ ਆ ਜੀ ਹੁਣ ਉਹਨੂੰ ਨਿਸ਼ਾਨਾ ਬਣਾਈ ਹੈ ਔਰ ਇਸੇ ਕਰਕੇ ਹੀ ਉਹਦੇ ਖਿਲਾਫ ਜਿਹੜਾ ਜੀ ਉਹ ਦਰਜ ਕੀਤਾ ਗਿਆ। ਉਹਨੇ ਕਿਹਾ ਕਿ ਅਸਲ ਦੇ ਵਿੱਚ ਕਹਾਣੀ ਇਹ ਸੀਗੀ ਕਿ ਉਹਦਾ ਸਹੁਰਾ ਜਿਹੜੀ ਸੁਮਨਦੀਪ ਕੌਰ ਹੈ ਜੀ, ਜਿਹੜੀ ਇਹਦੀ ਵਾਈਫ ਹੈ, ਉਹਨੇ ਕਿਹਾ ਕਿ ਮਟਕਣ ਦੇ ਸਬੰਧ 10 ਦੇ ਵਿੱਚ ਉਹਦੇ ਸਹੁਰੇ ਨੇ ਖੁਦਕੁਸ਼ੀ ਜਿਹੜੀ ਕਰ ਲਈ ਸੀਗੀ। ਖੁਦਕੁਸ਼ੀ ਨੋਟ ਦੇ ਵਿੱਚ ਲਿਖਿਆ ਸੀਗਾ ਕਿ ਪ੍ਰਿੰਸੀਪਲ ਰੀਟਾ ਸ਼ਰਮਾ ਤੇ ਲੈਕਚਰਾਰ ਜਗਦੀਸ਼ ਸਿੰਘ ਤੇ ਪੱਤਰਕਾਰ ਪ੍ਰਦੀਪ ਸਿੰਗਲਾ, ਸੁੱਖਾ ਸਿੰਘ ਤੇ ਅਸ਼ੋਕ ਜੋਸ਼ੀ ਤੋਂ ਦੁਖੀ ਹੋ ਕੇ ਇਹ ਕਦਮ ਚੁੱਕਣ ਲਈ ਮਜਬੂਰ ਹੈ। ਉਹਦੀ ਪਤਨੀ ਨੇ ਇਹ ਕਿਹਾ ਜੀ ਕਿ ਜਿਹੜਾ ਸੰਦੀਪ ਮੜਕਣ ਹੈ ਉਹ ਇਸ ਮਾਮਲੇ ਨੂੰ ਉਭਾਰ ਰਿਹਾ ਸੀਗਾ ਔਰ ਇਹਨਾਂ ਲੋਕਾਂ ਨੇ ਪੁਲਿਸ ਨੂੰ ਕਹਿ ਕੇ ਹੁਣ ਸੰਦੀਪ ਨੂੰ ਹੀ ਜਿਹੜੇ ਨਸ਼ਿਆਂ ਦੇ ਮਾਮਲੇ ਦੇ ਵਿੱਚ ਫਸਾ ਦਿੱਤਾ ਕੇਸ ਦੇ ਵਿੱਚ। ਜੀ 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 ਬਿਲਕੁਲ, ਇੱਦਾਂ ਦੇ ਜਿਹੜੇ ਬਹੁਤ ਸਾਰੇ ਜਿਹੜੇ ਆਰੋਪ ਆ ਪੁਲਿਸ ਦੇ ਉੱਤੇ ਲੱਗਦੇ ਆ ਤੇ ਕਈ ਜਿਹੜੇ ਇਸ ਦੇ ਵਿੱਚ ਬਹੁਤਿਆਂ ਦੇ ਵਿੱਚ ਜਿਹੜੀ ਆ ਇਹ ਸੱਚਾਈ ਵੀ ਹੈਗੀ ਆ। ਲੋਕਾਂ ਨੂੰ ਨਜਾਇਜ਼ ਬਹੁਤ ਫਸਾਇਆ ਜਾਂਦਾ ਆ। ਅਗਲੀ ਗੱਲ ਕਰਦੇ ਹਾਂ ਤਲਵੰਡੀ ਸਾਬੋ ਵਾਲਿਆਂ ਦੀ, ਜਿੱਥੇ ਕੀ ਇਸ ਟਾਈਮ ਚੋਣਾਂ ਦਾ ਜਿਹੜੇ ਸਰਗਰਮੀਆਂ ਚੱਲ ਰਹੀਆਂ ਪਰ ਲੋਕ ਬੜੇ ਪਰੇਸ਼ਾਨ ਨਜ਼ਰ ਆ ਰਹੇ ਆ। ਕੀ ਕਹਿੰਦੇ ਨੇ ਜੀ ਲੋਕ ਉੱਥੋਂ ਦੇ? ਲੋਕਾਂ ਦਾ ਕੋਈ ਉਤਸ਼ਾਹ ਨਹੀਂ ਹੈ ਜੀ ਇਸ ਚੋਣ ਦੇ ਵਿੱਚ। ਉਹ ਕਹਿੰਦੇ ਨੇ ਕਿ ਸਾਡੇ ਉੱਤੇ ਤਾਂ ਇਹ ਮੜ ਦਿੱਤੀ ਗਈ ਹੈ ਚੋਣ। ਹੁਣ ਕਹਿੰਦੇ ਲੋਕ ਸਭਾ ਚੋਣਾਂ ਤੋਂ ਵਿਹਲੇ ਹੋਏ ਸੀਗੇ, ਹੁਣ ਗੱਡੀਆਂ ਫੇਰ ਗੇੜੇ ਤੇ ਗੇੜਾ ਜਿਹੜਾ ਉਹਨਾਂ ਦੇ ਤਲਵੰਡੀ ਸਾਬੋ ਦੇ ਵਿੱਚ ਜਿਹੜੀਆਂ ਉਹ ਪਾਈ ਜਾਂਦੀਆਂ ਨੇ। ਜਿਹੜੇ ਉਮੀਦਵਾਰ ਨੇ
ਉਹਨਾਂ ਦੇ ਜਿਹੜੇ ਨੇੜੇ ਤੇੜੇ ਵਾਲੇ ਜਿਹੜੇ ਅਕਸਰ ਚੋਣਾਂ ਲੱਭਦੇ ਹੁੰਦੇ ਨੇ ਉਹ ਤਾਂ ਭੱਜੇ ਭੁੱਜੇ ਫਿਰਦੇ ਨੇ, ਪਰ ਜਿਹੜੇ ਵੋਟਰ ਨੇ ਉਹਨਾਂ ਦੇ ਵਿੱਚ ਕੋਈ ਉਤਸ਼ਾਹ ਨਹੀਂ ਹੈਗਾ ਜੀ। ਉਹ ਸੱਥਾਂ ਦੇ ਵਿੱਚ ਬੈਠੇ ਨੇ, ਜਦੋਂ ਗੱਡੀਆਂ ਲੰਘਦੀਆਂ ਨੇ ਤਾਂ ਉਹ ਬਸ ਸਿਰਫ ਇੰਨਾ ਕੁ ਧਿਆਨ ਪਾਉਂਦੇ ਨੇ ਵੀ ਆਹ ਕਿਹੜਾ ਲੰਘ ਕੇ ਗਿਆ, ਉਦੋਂ ਬਾਅਦ ਉਹ ਕੁਛ ਨਹੀਂ ਸੁਣਦੇ। ਜਿਹੜੇ ਜੀਤ ਮਹਿੰਦਰ ਸਿੰਘ ਸਿੱਧੂ ਨੇ ਉਹ ਬਥੇਰਾ ਵਾਸਤਾ ਪਾਉਂਦੇ ਨੇ ਕਿ ਤੁਹਾਡੇ ਹਲਕੇ ਦੀ ਜਿਹੜੀ ਤਰੱਕੀ ਆ ਉਹ ਕਰਵਾਈ ਜਾਊਗੀ, ਪਰ ਲੋਕੀ ਕਹਿੰਦੇ ਕਿ ਪਿਛਲੀ ਵਾਰੀ ਕਾਂਗਰਸ ਦੇ ਵਿੱਚ ਤੂੰ ਕੁਛ ਬੋਲਦਾ ਸੀ, ਅੱਜ ਤੂੰ ਕੁਛ ਬੋਲੀ ਜਾਂਦਾ ਜੀ। ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਹਰਮਿੰਦਰ ਸਿੰਘ ਜੱਸੀ, ਉਹ ਅਜੇ ਵੀ ਲੱਭੀ ਜਾਂਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਆਉਣਗੇ, ਇੱਕ ਵੱਡੀ ਫੌਜ ਜਿਹੜੀ ਆਊਗੀ ਤੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਚੰਗਾ ਹੁੰਗਾਰਾ ਮਿਲੂਗਾ। ਮਨਪ੍ਰੀਤ ਸਿੰਘ ਬਾਦਲ ਹੋਰੀ ਪਿੰਡਾਂ ਦੇ ਉੱਤੇ ਵਿੱਚ ਜਿਹੜੇ ਹਰਵਿੰਦਰ ਸਿੰਘ ਜੱਸੀ ਦੇ ਕਿਤੇ ਕਿਤੇ ਬੋਲਦੇ ਜਿਹੜੇ ਨਜ਼ਰ ਆਉਂਦੇ ਨੇ, ਉਹ ਚੋਣ ਦੇ ਵਿੱਚ ਉਹੀ ਜਿਹੜੇ ਉਹ ਪਛੜੇ ਹੋਏ ਦਿਖਦੇ ਨੇ ਜੀ। ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਕਾਫੀ ਹੁਣ ਸਰਗਰਮੀ ਉੱਥੇ ਆਪਣੀ ਦਿਖਾ ਰਹੀ ਆ, ਔਰ 2 ਦਿਨ ਬਾਅਦ ਇੱਥੇ ਕਿਉਂਕਿ ਆ ਰਹੇ ਨੇ ਜੀ ਅਰਵਿੰਦ ਕੇਜਰੀਵਾਲ, ਤੇ ਅੱਜ ਸੰਸਦ ਤੋਂ ਵਿਹਲੇ ਹੋ ਕੇ ਭਗਵੰਤ ਮਾਨ ਦੁਬਾਰਾ ਫੇਰ ਤਲਵੰਡੀ ਸਾਬੋ ਦੇ ਵਿੱਚ ਜਿਹੜਾ ਜੀ ਉਹ ਜਾ ਰਹੇ ਨੇ ਕੱਲ ਤੋਂ। ਅਗਲੇ ਕੁਝ ਦਿਨ ਜਿਹੜੇ ਨੇ ਜੀ ਉਹ ਕਾਫੀ ਨੇੜਿਓਂ ਵੇਖਣ ਵਾਲੇ ਰਹਿਣਗੇ ਜ਼ਿਮਨੀ ਚੋਣਾਂ ਦੇ ਬਾਰੇ। ਪਟਿਆਲੇ ਦੇ ਹਾਲਾਤ ਜਿਹੜੇ ਨੇ ਜੀ ਜੇ ਉਹ ਵੀ ਮੈਂ ਨਾਲ ਦੀ ਨਾਲ ਸਾਂਝੇ ਕਰਦੇ, ਇੱਥੇ ਕੋਈ ਬਹੁਤਾ ਫਰਕ ਨਹੀਂ ਪਿਆ। ਪ੍ਰਕਾਸ਼ ਸਿੰਘ ਬਾਦਲ ਹੋਰੀ ਜ਼ਰੂਰ ਹੁਣ ਆਏ ਨੇ ਆਖਰੀ ਦਿਨਾਂ ਦੇ ਵਿੱਚ, ਸੁਖਬੀਰ ਸਿੰਘ ਬਾਦਲ ਹੋਰੀ ਅਜੇ ਵੀ ਨਹੀਂ ਆਏ ਕਾਗਜ਼ ਭਰਾਉਣ ਤੋਂ ਬਾਅਦ। ਜੋ ਜਿਹੜੀ ਫਰੈਂਡਲੀ ਮੈਚ ਹੈ ਨਾ ਜੀ ਤਕਰੀਬਨ ਉਹ ਦੇਸੀ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਜਿਹੜਾ ਰਲ ਮਿਲ ਕੇ ਖੇਡ ਰਹੇ ਸੀ ਜੀ। ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਕਿਸ ਤਰੀਕੇ ਦਾ ਪ੍ਰਚਾਰ ਚੱਲ ਰਿਹਾ ਜੀ ਦੋਨਾਂ ਹਲਕਿਆਂ 'ਚ? ਤਲਵੰਡੀ ਸਾਬੋ ਦੇ ਵਿੱਚ ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਾਫੀ ਸਰਗਰਮੀ ਹੁਣ ਜਿਹੜੀ ਆ ਉਹ ਨਜ਼ਰ ਆ ਰਹੀ ਹੈ। ਇੱਥੇ ਜਦੋਂ ਭਗਵੰਤ ਮਾਨ ਹੋਰੀ ਆਏ ਤਾਂ ਮਨੀਸ਼ ਸਿਸੋਦੀਆ ਵੀ ਆਏ ਸਨ, ਜਰਨੈਲ ਸਿੰਘ ਸਨ ਔਰ ਹਿੰਮਤ ਸਿੰਘ ਸ਼ੇਰਗਿੱਲ, ਜਿਹੜਾ ਇਹਨਾਂ ਨੇ ਉਦੋਂ ਸ਼ਹਿਰ ਦੇ ਵਿੱਚ ਉਹਦੀ ਰੋਡ ਸ਼ੋਅ ਕੀਤਾ। ਉੱਥੇ ਅੰਦਰੂਨੀ ਸ਼ਹਿਰ ਦੇ ਵਿੱਚ ਜਿਹੜਾ ਹੁੰਗਾਰਾ ਮਿਲਿਆ ਪਾਰਟੀ ਨੂੰ, ਉਹਨੇ ਫਿਕਰਮੰਦੀ ਜਿਹੜੀ ਹੈ ਜੀ ਉਹ ਕਾਫੀ ਵਧਾਈ ਹੈ, ਖਾਸ ਤੌਰ ਦੇ ਉੱਤੇ ਕਾਂਗਰਸੀ ਆਗੂ ਜਿਹੜੇ ਨੇ ਜੀ ਉਹਨਾਂ ਦੀ ਉਹਨਾਂ ਦੇ ਮੱਥੇ ਦੇ ਉੱਤੇ ਲਕੀਰਾਂ ਜਿਹੜੀਆਂ ਕੁਛ ਵਧੀਆਂ ਨੇ। ਲਾਲ ਸਿੰਘ ਹੋਰਾਂ ਨੇ ਕੁਛ ਇਲਜ਼ਾਮਬਾਜ਼ੀ ਪਹਿਲਾਂ ਹਰਜੀਤ ਸਿੰਘ ਅਦਾਲਤੀ ਵਾਲਾ ਤੇ ਕੀਤੀ ਸੀ, ਜਦੋਂ ਇੱਕੋ ਹੀ ਬਿਆਨ ਉਹਨਾਂ ਦਾ ਆਇਆ ਕਿ ਲਾਲ ਸਿੰਘ ਹੋਰਾਂ ਦੀ ਜਾਇਦਾਦ ਦੀ ਵੀ ਜਾਂਚ ਕਰੋ CBI, ਕਿ ਇੱਕ ਸਿੰਗਲ ਕਿੱਲਾ ਵੀ ਨਹੀਂ ਸੀ ਹੁੰਦਾ ਉਹਨਾਂ ਕੋਲੇ, ਅੱਜ ਅਰਬਾਂ ਪਤੀ ਉਹ ਕਿਵੇਂ ਬਣ ਗਏ। ਉਦੋਂ ਬਾਅਦ ਲਾਲ ਸਿੰਘ ਹੋਰੀ ਕਿਤੇ ਰੜਕੇ ਹੀ ਨਹੀਂ ਜੀ, ਕਿਉਂਕਿ ਪਹਿਲੀ ਵਾਰੀ ਉਹਨਾਂ ਨੇ ਕਿਸੇ ਦੇ ਉੱਤੇ ਮਾਮਲਾ ਉਠਾਇਆ ਤੇ ਜਦੋਂ ਉਹਨਾਂ ਦੇ ਉੱਤੇ ਦੂਜੇ ਪਾਸੇ ਉੱਠ ਪਿਆ, ਉਦੋਂ ਦੀ ਉਹਨਾਂ ਨੇ ਆਪਣੀ ਸਰਗਰਮੀ ਹੀ ਘਟਾਤੀ ਹੈ ਜੀ, ਕਿਤੇ ਉਹ ਨਾ ਹੋਵੇ ਵੀ ਤੁਰੀ ਜਾਂਦੀ ਲੜਾਈ ਜਿਹੜੀ ਆ ਉਹਨਾਂ ਦੇ ਗਾਲੀ ਆ ਕੇ ਪੈ ਜਾਵੇ। ਜੀ। ਤੇ ਅਗਲੀ ਜਿਹੜੀ ਗੱਲ ਕਰਦੇ ਆ, ਬਰਕਤ ਸਿੱਧੂ ਜੋ ਕਿ ਇੱਕ ਸੂਫੀ ਗਾਇਕ ਵੀ ਨੇ, ਉਹਨਾਂ ਦੀ ਜਿਹੜੀ ਕਹਿੰਦੇ ਆ ਜੀ ਹਾਲਤ ਕਾਫੀ ਨਾਜ਼ੁਕ ਬਣੀ ਪਈ ਹੈ। ਬਰਕਤ ਸਿੱਧੂ ਹੋਰੀ ਇੱਕ ਜਿੱਥੇ ਪਤਾ ਜੀ ਸੂਫੀ ਗਾਇਕ ਨੇ, ਉੱਥੇ ਫਕੀਰ ਟਾਈਪ ਦੇ ਬੰਦੇ ਵੀ ਉਹ ਰਹੇ ਨੇ ਜੀ। ਜਿੰਨਾ ਉਹ ਸ਼ਾਨਦਾਰ ਗਾਉਂਦੇ ਨੇ, ਉਹਨਾਂ ਨੇ ਕਦੀ ਸਮਝੌਤਾ ਨਹੀਂ ਕੀਤਾ, ਤੇ ਇਹੋ ਜਿਹੇ ਜਿਹੜੇ ਗਾਉਣ ਵਾਲੇ ਹੁੰਦੇ ਨੇ ਜੋ ਉਹਨਾਂ ਦਾ ਹਸ਼ਰ ਹੁੰਦਾ ਉਹ ਸਭ ਨੂੰ ਪਤਾ ਹੈ। ਉਹ ਐਕਚੁਅਲੀ ਕੈਂਸਰ ਦੀ ਬਿਮਾਰੀ ਤੋਂ ਪੀੜਤ ਨੇ ਜੀ, ਹਸਪੀਟਲ ਦੇ ਵਿੱਚ ਦਾਖਲ ਸਨ। ਹੁਣ ਉਹ ਜਿਹੜੇ ਉਹਦਾ ਬੇਟਾ ਜੀ ਉਹਨਾਂ ਨੂੰ DMC ਦੇ ਵਿੱਚੋਂ ਲੈ ਗਿਆ, ਕਿਉਂਕਿ ਹਸਪੀਟਲ ਨੇ ਵੀ ਜਵਾਬ ਦੇ ਦਿੱਤਾ ਇਹ ਕਹਿ ਕੇ ਜੀ ਕਿ ਹੁਣ ਉਹ ਕੁਝ ਦਿਨਾਂ ਦੇ ਮਹਿਮਾਨ ਨੇ, ਉਹਨਾਂ ਦੀ ਸੇਵਾ ਜਿਹੜੀ ਆ ਉਹ ਤੁਸੀਂ ਕਰ ਲਓ। ਬਰਕਤ ਸਿੱਧੂ ਹੋਰਾਂ ਨੂੰ ਉਹਨਾਂ ਦੇ ਘਰੇ ਨਹੀਂ ਲਿਜਾਇਆ ਜਾ ਸਕਿਆ, ਕਿਉਂਕਿ ਉਹਨਾਂ ਦੇ ਘਰ ਦੀ ਛੱਤ ਜਿਹੜੀ ਹੈ ਨਾ ਜੀ ਉਹ ਡਿੱਗਣ ਵਾਲੀ ਹੈ। ਤੇ ਹੁਣ ਉਹਦੇ ਪਰਿਵਾਰ ਦੇ ਮੈਂਬਰ ਜਿਹੜੇ ਨੇ, ਉਹਨਾਂ ਦੇ ਇੱਕ ਦੋਸਤ ਨੇ ਜੀ ਬਹੋਨਾ ਬਾਈਪਾਸ ਦੇ ਕੋਲੇ ਮੋਗੇ ਦੇ ਵਿੱਚ, ਉੱਥੇ ਉਹਨਾਂ ਨੂੰ ਜਿਹੜਾ ਰੱਖਿਆ ਗਿਆ ਇਸ ਵੇਲੇ। ਉਹਨਾਂ ਬਹੁਤ ਕਮਜ਼ੋਰ ਨੇ ਜੀ ਉਹ, ਔਰ ਉਹਨਾਂ ਦਾ ਜਿਹੜਾ ਬੇਟਾ ਲਾਡੀ ਸਿੱਧੂ ਜਿਹੜਾ ਜੀ ਉਹ ਕਹਿੰਦਾ ਕਿ ਛਾਤੀ ਦੇ ਵਿੱਚ ਇੱਕ ਰਸੌਲੀ ਸੀਗੀ, ਉਹ ਕੱਢ ਦਿੱਤੀ ਗਈ, ਬਸ ਉਦੋਂ ਬਾਅਦ ਹੀ ਉਹ ਇਸ ਬਿਮਾਰੀ ਤੋਂ ਪੀੜਤ ਹੋ ਗਏ। ਸ਼ਾਇਦ ਉਹ ਕੈਂਸਰ ਸੀ, ਕੈਂਸਰ ਜਿਹੜਾ ਜੀ ਉਹਨਾਂ ਦੇ ਪੂਰੇ ਸਰੀਰ ਦੇ ਵਿੱਚ ਜਿਹੜਾ ਉਹ ਫੈਲ ਗਿਆ। ਬਰਕਤ ਸਿੱਧੂ ਦੀ ਆਵਾਜ਼ ਤੋਂ ਕੌਣ ਵਾਕਿਫ ਨਹੀਂ ਜੀ, ਜਿਹੜਾ ਚੰਗਾ ਸੁਣਨਾ ਚਾਹੁੰਦਾ ਚੰਗਾ ਸੁਣਦਾ, ਪਰ ਇਹ ਗਾਇਕ ਜਿਹੜਾ ਜੀ ਇੱਕ ਤੰਗੀ ਤੁਰਸ਼ੀ ਦੇ ਹਾਲਾਤ ਦੇ ਵਿੱਚ ਹੀ ਇਸ ਦੁਨੀਆ ਤੋਂ ਤਕਰੀਬਨ ਜਾ ਰਿਹਾ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਨਰਿੰਦਰ ਮੋਦੀ ਦੀ ਜਿਹੜੀ ਜੰਮੂ ਕਸ਼ਮੀਰ ਦੀ ਯਾਤਰਾ, ਉਸ ਨੂੰ ਲੈ ਕੇ ਜਿਹੜੇ ਉਮਰ ਅਬਦੁੱਲਾ ਆ ਉੱਥੋਂ ਦੇ ਮੁੱਖ ਮੰਤਰੀ ਆ, ਜਦ ਉਹ ਕਹਿੰਦੇ ਜੀ ਉਦਘਾਟਨ ਕਰ ਰਹੇ ਸੀ ਇੱਕ ਕਿਸੇ ਚੀਜ਼ ਦਾ, ਤੇ ਉਹਨਾਂ ਨੇ ਇਹ ਜਿਹੜਾ ਬਿਆਨ ਦਿੱਤਾ ਆ ਵੀ ਇਹ ਸਾਰੇ ਕੰਮ ਤਾਂ ਡਾਕਟਰ ਮਨਮੋਹਨ ਸਿੰਘ ਹੁਣਾਂ ਦੇ ਕੀਤੇ ਹੋਏ ਆ, ਜਿਹੜੇ ਜੀ ਪੁਰਾਣੇ ਜਿਹੜੇ ਜੀ ਰਹੇ ਨੇ ਪ੍ਰਧਾਨ ਮੰਤਰੀ, ਤੇ ਪਰ ਨਾਮ ਨਰਿੰਦਰ ਮੋਦੀ ਹੀ ਨਹੀਂ ਆਪਣੇ ਲਵਾ ਰਹੇ।
ਦੇਖੋ ਜੰਮੂ ਕਸ਼ਮੀਰ ਦੀ ਜਿਹੜੀ ਸਿਆਸਤ ਹੈ ਨਾ ਉਹ ਬੜੀ ਅਜੀਬੋ ਗਰੀਬ ਹੈ। ਅਬਦੁੱਲਾ ਪਰਿਵਾਰ ਕਦੋਂ ਕਿਹਦੇ ਨਾਲ ਤੁਰ ਪਵੇ ਇਹ ਉਹਦਾ ਪਤਾ ਨਹੀਂ ਲੱਗਦਾ ਨਾ। ਉੱਥੇ ਜਿਹੜੀ PDP ਹੈ ਉਹਦਾ ਕੁਝ ਪਤਾ ਜਿਹੜਾ ਲੱਗਦਾ। ਨਰਿੰਦਰ ਮੋਦੀ ਹੋਰਾਂ ਨੇ ਫੜ ਉੱਥੇ ਮਾਰੀ ਸੀਗੀ ਕਿ ਬਣਦਾ ਤਾਂ ਪ੍ਰਧਾਨ ਮੰਤਰੀ ਦਾ ਆਉਣਾ ਸੀਗਾ। ਜਦੋਂ ਮਨਮੋਹਨ ਸਿੰਘ ਹੋਰੀ ਹੁੰਦੇ ਸਨ ਉਹ ਕਹਿੰਦੇ ਮੇਰੀ ਦੇਖ ਲਓ ਦੂਜੀ ਫੇਰੀ ਆ, ਮੈਂ ਤਾਂ ਇਹਨੂੰ ਬਿਲਕੁਲ ਸਵਰਗ ਜਿਹੜਾ ਜੀ ਉਹ ਬਣਾ ਦੂੰਗਾ ਜੰਮੂ ਕਸ਼ਮੀਰ ਨੂੰ। ਅੱਛੇ ਦਿਨ ਭਾਵ ਕੇ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਵੀ ਆਉਣਗੇ। ਉੱਥੇ ਚੋਣਾਂ ਆਉਣ ਵਾਲੀਆਂ ਨੇ। ਹੁਣ ਜਦੋਂ ਚੋਣਾਂ ਆਉਣ ਵਾਲੀਆਂ ਨੇ ਤੇ BJP ਆਪਣੇ ਜਿਹੜੇ ਉਹ ਪਸਾਰ ਰਹੀ ਹੈ। ਜਿਹੜੀ ਉਮਰ ਅਬਦੁੱਲਾ ਹੋਰਾਂ ਵਾਲੀ ਪਾਰਟੀ ਆ, ਬੇਸ਼ੱਕ ਉਹਦਾ ਕਾਂਗਰਸ ਦੇ ਨਾਲੋਂ ਨਾਤਾ ਟੁੱਟ ਗਿਆ, ਪਰ ਇਹ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਜਿਹੜੀ ਆ ਜੀ ਉਹਦਾ ਵੀ ਉੱਥੇ ਕੁਛ ਨਹੀਂ ਬਣਨਾ ਬਿਨਾਂ ਅਬਦੁੱਲਾ ਸਾਹਿਬ ਵਾਲੀ ਪਾਰਟੀ ਤੋਂ। ਇਸ ਕਰਕੇ ਉਹ ਸ਼ਾਇਦ ਉਹ ਡੋਰੇ ਜਿਹੜੇ ਪਾਉਣ ਦੇ ਚੱਕਰ ਦੇ ਵਿੱਚ ਨੇ ਕਿ ਕਿਤੇ ਸਮਝੌਤਾ ਦੁਬਾਰਾ ਫੇਰ ਹੋ ਜਾਏ ਜਿਹੜਾ ਕਿ ਹੁਣ ਟੁੱਟਿਆ ਹੋਇਆ। ਇਸ ਕਰਕੇ ਉਹ ਇੱਦਾਂ ਦੇ ਬਿਆਨ ਜਿਹੜੇ ਉਹ ਦੇ ਰਹੇ ਨੇ ਜੀ। ਤਾਂ ਸਰੋਤਿਓ ਇਹ ਸੀਗੀਆਂ ਅੱਜ ਦੀਆਂ ਕੁਛ ਖਬਰਾਂ ਜਿਸ ਦੇ ਵਿੱਚ ਆਪਾਂ ਗੱਲਬਾਤ ਕੀਤੀ ਬਲਤੇਜ ਪੰਨੂ ਹੁਣਾਂ ਦੇ ਨਾਲ, ਤੇ ਆਪਣਾ ਜਾਣ ਦਾ ਵੇਲਾ ਵੀ ਹੋ ਗਿਆ। ਪਰ ਉਸ ਤੋਂ ਪਹਿਲਾਂ ਅੱਜ ਨਾਮਾ ਕਿ ਲਾਲੂ ਆਖੀਏ ਗੱਲ ਮੁਲਾਇਮ ਸੋਨੂੰ ਚੜ ਗਈ ਭਾਜਪਾ ਨੂੰ ਪਾਇਓ ਨੱਥ ਭਾਈ ਜੀ। ਲਾਲੂ ਆਖੀ ਇਹ ਗੱਲ ਮੁਲਾਇਮ ਸਿਓ ਨੂੰ ਚੜ ਗਈ ਭਾਜਪਾ ਨੂੰ ਪਾਇਓ ਨੱਥ ਭਾਈ। ਵਰਿਆਂ ਬੱਧੀ ਨਤੀਸ਼ ਨਾਲ ਰਿਹਾ ਰਫੜ ਸਾਨੂੰ ਪੈ ਗਏ ਮਿਲਾਉਣੇ ਹੁਣ ਹੱਥ ਭਾਈ ਜੀ। ਚੜ੍ਹਤ ਸਦਾ ਨਹੀਂ ਰਹਿਣੀ ਹੈ ਭਾਜਪਾ ਦੀ, ਅਗਲੀ ਵਾਰੀ ਨੂੰ ਜਾਣੀ ਇਹ ਲੱਥ ਭਾਈ। ਭਾਈ ਭੈਣ ਕੋਈ ਜਿੱਧਰ ਤੋਂ ਨਾਲ ਜੁੜਦਾ ਉਹਦਾ ਅੱਗੋਂ ਜਾ ਪਕੜ ਲਓ ਹੱਥ ਭਾਈ ਜੀ। ਅੱਗੋਂ ਕਹਿੰਦਾ ਮੁਲਾਇਮ ਸਿਓ ਵੇਖ ਮਿੱਤਰ ਹੋਇਆ ਜਿਹੜਾ ਬਿਹਾਰ ਵਿੱਚ ਜੋੜ ਭਾਈ। ਅੱਗੋਂ ਕਹਿੰਦਾ ਮੁਲਾਇਮ ਸਿਓ ਵੇਖ ਮਿੱਤਰ ਹੋਇਆ ਜਿਹੜਾ ਬਿਹਾਰ ਵਿੱਚ ਜੋੜ ਭਾਈ। UP ਅੰਦਰ ਇਹ ਵਿਧ ਨਾ ਬਣਨ ਵਾਲੀ ਬਸਪਾ ਵਾਲੇ ਨਹੀਂ ਕੱਟਣ ਹੁਣ ਮੋੜ ਭਾਈ ਜੀ ਜੀ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਸਾਡੇ ਸਰੋਤਿਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਜਿਹੜੀਆਂ ਇਹ ਖਬਰਾਂ ਆ ਉਸ ਦੀ ਗਹਿਰਾਈ ਤੱਕ ਲੈ ਕੇ ਗਏ। ਬਹੁਤ ਬਹੁਤ ਸ਼ੁਕਰੀਆ। ਕੱਲ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ। ਸੋ ਸੁਣ ਰਹੇ ਸੀ ਜੀ ਆਪਣਾ ਪ੍ਰੋਗਰਾਮ ਖਬਰ ਤੇ ਨਜ਼ਰ। ਹੁਣ ਮੈਨੂੰ ਵੀ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਹੈ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।